ਜੀ। ਅਗਲੀ ਖਬਰ ਅੱਜ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਨਵੀਂ ਟਾਸਕ ਫੋਰਸ ਦੀ ਅਨਾਉਂਸਮੈਂਟ ਕਰ ਦਿੱਤੀ ਆ, ਜਿਹੜੀ ਕਿ ਰਸ਼ੀਅਨ ਓਲੀਗਾਰਚ ਨੂੰ ਟਾਰਗੇਟ ਕਰੂਗੀ। ਰਸ਼ੀਆ ਦੇ ਜਿਹੜੇ ਬਿਲੀਅਨਰ ਲੋਕ ਹੈਗੇ, ਜਿਨ੍ਹਾਂ ਦੇ ਕੋਲ ਬਹੁਤ ਹੀ ਐਕਸਪੈਂਸਿਵ ਯਾਰਡਸ, ਅਪਾਰਟਮੈਂਟਸ, ਘਰ ਜਾਂ ਬੈਂਕਾਂ 'ਚ ਪੈਸੇ ਹੈਗੇ, ਉਹਨਾਂ ਸਾਰਿਆਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਸਾਰਿਆਂ ਨੂੰ ਫਰੀਜ਼ ਕੀਤਾ ਜਾ ਰਿਹਾ ਹੈਗਾ। ਕਿਉਂਕਿ ਬਹੁਤੇ ਸਾਰੇ ਜਿਹੜੇ ਅਮੀਰ ਇਹ ਹੈਗੇ ਰਸ਼ੀਆ ਦੇ ਲੋਕ ਬਿਲੀਅਨਰਸ ਆ, ਉਹਨਾਂ ਦੇ ਕੰਟੈਕਟ, ਉਹਨਾਂ ਦੀ ਜਿਹੜੀ ਫਰੈਂਡਸ਼ਿਪ ਡਾਇਰੈਕਟਲੀ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਨਾਲ ਹੈਗੀ ਆ। ਇਹ ਵੀ ਖਬਰਾਂ ਆ ਰਹੀਆਂ ਵੀ ਬਹੁਤ ਸਾਰੇ ਉਹਦੇ ਖੁਦ ਦੇ ਪੈਸੇ ਜਿਹੜੇ ਆ, ਕਹਿੰਦੇ ਵੀ ਉਸਨੇ ਮਨੀ ਲਾਂਡਰ ਕਰਕੇ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਜਿਹੜੇ ਆ ਆਪਣੇ ਦੋਸਤਾਂ ਦੇ ਨਾਂ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਵਿੱਚ ਇਨਵੈਸਟ ਕੀਤੇ ਹੋਏ ਹੈਗੇ ਆ। ਸੋ ਹੁਣ ਕੁਛ ਕੁ ਜਿਹੜੇ ਇਹ ਬਿਲੀਅਨਰ ਹੈਗੇ ਆ, ਉਹਨਾਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਉਲਟ ਵੀ ਬੋਲਣਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਵੀ ਅਸੀਂ ਤਾਂ ਰਗੜੇ ਜਾਵਾਂਗੇ। ਤੇ ਹੁਣ ਡਿਪਾਰਟਮੈਂਟ ਆਫ ਜਸਟਿਸ ਨੇ ਜਿਸ ਤਰ੍ਹਾਂ ਨਵੀਂ ਟਾਸਕ ਫੋਰਸ ਜਾਰੀ ਕੀਤੀ ਆ, ਬਣਾਈ ਹੈਗੀ ਆ, ਉਹ ਬਿਲਕੁਲ ਕਹਿੰਦੇ ਵੀ ਹਰ ਇੱਕ ਉਸ ਬਿਲੀਅਨਰ ਦਾ, ਉਸ ਅਮੀਰ ਬੰਦੇ ਦਾ ਜਿਹਦੇ ਕਨੈਕਸ਼ਨ ਵਲਾਡੀਮੀਰ ਪੁਟਿਨ ਦੇ ਨਾਲ ਹੈਗੇ ਆ, ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ, ਉਹਦੀ ਪਰਸਨਲ ਰੀਅਲ ਸਟੇਟ, ਫਾਈਨੈਂਸ਼ੀਅਲ, ਕਮਰਸ਼ੀਅਲ ਐਸੈਟ ਸਾਰਾ ਕੁਝ ਇਕੱਠਾ ਕਰੂਗਾ ਤੇ ਉਹਨਾਂ ਦੀ ਜਿਹੜੀ ਆ ਇਸ ਨੂੰ ਫਰੀਜ਼ ਕੀਤਾ ਜਾਊਗਾ। ਜੀ ਬਿਲਕੁਲ। ਸੇਕ ਜਿਹੜਾ ਆ ਉਹ ਆਰਥਿਕ ਤੌਰ ਦੇ ਉੱਤੇ ਬਹੁਤ ਸਾਰੇ ਇੱਦਾਂ ਦੇ ਉਸਦੇ ਨਜ਼ਦੀਕ, ਉੱਥੋਂ ਦੀ ਰਜੀਮ ਦੇ ਨਜ਼ਦੀਕ ਜਿਹੜੇ ਹੈਗੇ ਨੇ ਲੋਕ, ਉਹਨਾਂ 'ਤੇ ਹੁਣ ਪੈ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਨੇ ਐਲਾਨ ਕੀਤਾ ਹੈ ਵੀ ਜਿਹੜੇ ਲੋਕ ਕੋਵਿਡ ਦੇ ਲਈ ਹੁਣ ਟੈਸਟ ਪੋਜ਼ੀਟਿਵ ਹੋਣਗੇ, ਉਹਨਾਂ ਨੂੰ ਜਿਹੜੀਆਂ ਐਂਟੀਵਾਇਰਲ ਪਿਲਸ ਹੈਗੀਆਂ ਆ, ਉਹ ਫਾਰਮੇਸੀਜ਼ ਤੋਂ ਮੁਫਤ ਦੇ ਵਿੱਚ ਮਿਲਣਗੀਆਂ। ਸੋ ਕੋਵਿਡ ਐਂਟੀਵਾਇਰਲ ਪਿਲਸ ਜਿਹੜੀ ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਜਿਹੜਾ ਦੱਸਿਆ ਗਿਆ ਸੀਗਾ ਵੀ ਉਹ ਟੈਸਟ ਕੀਤਾ ਗਿਆ ਆ ਵੀ ਜੇ ਕਿਸੇ ਨੂੰ ਕੋਵਿਡ ਹੁੰਦਾ ਤੇ ਉਹ ਦਵਾਈ ਖਾਣ ਦੇ ਨਾਲ ਕਾਫੀ ਹੱਦ ਤੱਕ ਕੋਵਿਡ ਦੇ ਉੱਤੇ ਕੰਟਰੋਲ ਆਉਂਦਾ ਆ। ਸੋ ਹਾਲ ਦੀ ਘੜੀ ਇਸ ਨਵੇਂ ਐਲਾਨ ਦੇ ਨਾਲ ਉਹਨਾਂ ਅਮਰੀਕੀਆਂ ਨੂੰ ਇਹ ਹੁਣ ਮੁਫਤ ਦੇ ਵਿੱਚ ਮਿਲ ਸਕਦੀ ਆ ਜੇ ਉਹ ਕੋਵਿਡ ਦੇ ਪੀੜਤ ਹੁੰਦੇ ਆ। ਆਲਰੇਡੀ ਉਹਨਾਂ ਨੇ ਕਿਹਾ ਵੀ ਜਿਹੜੀਆਂ ਕੋਵਿਡ ਦੇ ਟੈਸਟ ਆ ਇੱਕ ਵਾਰੀ ਹੋਰ ਜਿਹੜੇ ਪਰਿਵਾਰ ਆ ਉਹ ਮੁਫਤ ਦੇ ਵਿੱਚ ਮੰਗਾ ਸਕਦੇ ਆ covid-test.gov ਦੇ ਉੱਤੇ ਜਾ ਕੇ। ਸੋ ਕਹਿੰਦੇ ਵੀ CVS, ਵਾਲਗ੍ਰੀਨ, ਕਰੋਗਰ ਤੇ ਹੋਰ ਜਿਹੜੇ ਕਮਿਊਨਿਟੀ ਹੈਲਥ ਸੈਂਟਰਸ ਆ, ਉਹਨਾਂ ਦੇ ਨਾਲ ਮਿਲ ਕੇ ਐਡਮਿਨਿਸਟ੍ਰੇਸ਼ਨ ਨੇ ਇਹ ਜਿਹੜੀਆਂ ਨਵੀਆਂ ਲਾਂਚ ਕੀਤੀਆਂ ਜਿੱਥੇ ਐਂਟੀਵਾਇਰਲ ਪਿਲਸ ਉੱਥੋਂ ਤੁਹਾਨੂੰ ਮਿਲ ਸਕਦੀਆਂ ਆ। ਜੀ, ਕੁਛ ਕੁ ਜੇ ਇਕੋਨਮੀ ਨਾਲ ਰਿਲੇਟਡ ਗੱਲਾਂ ਕਰਦੇ ਜਾਈਏ ਤੇ ਰਸ਼ੀਆ ਦੀ ਇੱਕ ਸਭ ਤੋਂ ਵੱਡੀ ਆਇਲ ਤੇ ਗੈਸ ਜਾਇੰਟ ਕੰਪਨੀ ਹੈਗੀ ਆ, ਉਸਨੇ 95% ਆਪਣੀ ਜਿਹੜੀ ਮਾਰਕੀਟ ਕੈਪ ਆ ਉਸ ਨੂੰ ਲੂਜ਼ ਕਰ ਲਿਆ ਲੰਡਨ ਐਕਸਚੇਂਜ ਦੇ ਉੱਤੇ। ਕਹਿੰਦੇ ਸ਼ੇਅਰਸ ਰੋਜ਼ਨੈਫਟ, ਗੈਜ਼ਪ੍ਰੋਮ, ਲਕਓਇਲ, ਇਹ ਜਿਹੜੀਆਂ ਕੰਪਨੀਆਂ ਆ, ਇਹ ਆਲਮੋਸਟ ਕਲੈਪਸ ਕਰ ਗਈਆਂ ਹੈਗੀਆਂ ਲੰਡਨ ਸਟਾਕ ਐਕਸਚੇਂਜ ਦੇ ਉੱਤੇ। 190 ਬਿਲੀਅਨ ਡਾਲਰ ਦੀ ਇਹਨਾਂ ਦੀ ਕੰਬਾਈਨਡ ਜਿਹੜੀ ਹੈਗੀ ਆ ਕੈਪੀਟਲਾਈਜੇਸ਼ਨ ਹੈਗੀ ਆ, ਇਹ ਸਾਰੀਆਂ ਕੰਪਨੀਆਂ ਦੀ 190 ਬਿਲੀਅਨ ਡਾਲਰ ਤੇ 95% ਜਿਹੜਾ ਉਹ ਇਸ ਨੂੰ ਲੂਜ਼ ਕਰ ਚੁੱਕੇ ਹੈਗੇ ਆ ਸਟਾਕ ਮਾਰਕੀਟ ਦੇ ਉੱਤੇ। ਸੋ ਰਸ਼ੀਆ ਜਿਹੜਾ ਆ ਇਸ ਵੇਲੇ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਹਰਟ ਹੋ ਰਿਹਾ। ਉਸਨੇ ਪੰਗਾ ਗਲਤ ਲੈ ਲਿਆ ਯੂਕਰੇਨ ਦੇ ਨਾਲ। ਜੇ ਉਹ ਕਬਜ਼ਾ ਕਰ ਵੀ ਲੈਂਦਾ ਆ ਤੇ ਰਸ਼ੀਆ ਇੱਕਦਮ ਬੈਂਕਰਪਸੀ ਦੇ ਕਿਨਾਰੇ ਖੜਾ ਹੋਇਆ ਨਜ਼ਰ ਆ ਰਿਹਾ ਹੈ। ਜੀ, ਇਕੱਲਾ ਇਹੀ ਨਹੀਂ, ਦੇਖੋ ਜਿਹੜੇ ਹਰਜੋਤ ਸਿੰਘ ਜੀ ਉਸ ਦੇ ਨਾਲ ਜੁੜੇ ਹੋਏ ਅਮੀਰ ਲੋਕ ਆ, ਉਹਨਾਂ ਨੂੰ ਵੀ ਅਸਰ ਜਿਹੜਾ ਪੈ ਰਿਹਾ। ਇਕੱਲਾ ਅਮਰੀਕਾ ਹੀ ਨਹੀਂ, ਯੂਰਪੀਅਨ ਸੰਘ ਤੇ ਹੋਰ ਬਹੁਤ ਸਾਰੇ ਮੁਲਕਾਂ ਨੇ ਉਹਨਾਂ ਦੇ ਨਾਲ ਵਪਾਰ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬੰਦ ਕੀਤੀਆਂ ਆ। ਨੋ ਡਾਊਟ ਉਹਨਾਂ ਮੁਲਕਾਂ ਨੂੰ ਜਿਨ੍ਹਾਂ ਦੀ ਲਈ ਇਹ ਜ਼ਰੂਰਤ ਹੈਗਾ ਆ, ਚਾਹੇ ਉਹ ਰਾਸ਼ਨ ਨੂੰ ਲੈ ਕੇ, ਚਾਹੇ ਉਹ ਤੇਲ ਨੂੰ ਲੈ ਕੇ, ਕੁਛ ਚਿਰ ਦੇ ਲਈ ਮੁਸ਼ਕਿਲਾਂ ਜਿਹੜੀਆਂ ਜ਼ਰੂਰ ਆਉਣਗੀਆਂ, ਪਰ ਬਹੁਤ ਸਾਰੇ ਮੁਲਕਾਂ ਨੇ ਆਪਣੇ ਨੈਸ਼ਨਲ ਸਟਾਕ ਪਾਈਲਸ ਪੈਟਰੋਲੀਅਮ ਦੇ, ਉਹਨਾਂ ਦੇ ਵਿੱਚੋਂ ਭੰਡਾਰ ਆ ਉਹ ਵੰਡਣੇ ਸ਼ੁਰੂ ਕੀਤੇ ਆ ਤਾਂ ਜੋ ਜੇ ਰੂਸ ਸੂਤ ਨਹੀਂ ਆਉਂਦਾ ਤਾਂ ਉਨੀ ਦੇਰ ਤੱਕ ਉਹ ਸੇਕ ਬਹੁਤਾ ਨਾ ਲੱਗੇ। ਸੋ ਅੱਗੇ ਦੇਖੋ ਕੀ ਬਣਦਾ ਆ। ਅਗਲੀ ਖਬਰ ਦੇ ਵਿੱਚ ਜੈਟ ਬਲੂ ਪਾਇਲਟ, ਉਸ ਨੂੰ ਕਾਕਪਿਟ ਦੇ ਵਿੱਚੋਂ ਕੱਢਿਆ ਗਿਆ ਕਿਉਂਕਿ ਉਹ ਬ੍ਰੈਥਲਾਈਜ਼ਰ ਦੇ ਉੱਤੇ 0.17% ਅਲਕੋਹਲ ਕੰਟੈਂਟ ਜਿਹੜਾ ਆ ਉਸ ਪਾਇਲਟ ਦਾ ਸੀਗਾ। ਫੋਰਟ ਲਾਡਰਡੇਲ ਨੂੰ ਜਿਹੜੀ ਉਹ ਜਾ ਰਹੀ ਸੀਗੀ ਫਲਾਈਟ ਬਫਲੋ ਨਿਆਗਰਾ ਇੰਟਰਨੈਸ਼ਨਲ ਏਅਰਪੋਰਟ ਤੋਂ, ਜਦ ਉਸਦਾ ਬਲੱਡ ਅਲਕੋਹਲ ਲੈਵਲ 0.17% ਸੀਗਾ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਲਿਮਿਟ ਹੈਗੀ ਆ 0.04%। ਸੋ TSA ਦੇ
ਅਧਿਕਾਰੀਆਂ ਨੇ ਦੇਖਿਆ ਵੀ ਇਹ ਬੜਾ ਡਰੰਕ ਜਿਹਾ ਐਕਟ ਕਰ ਰਿਹਾ ਸੀ, ਸ਼ਰਾਬੀ ਜਿਹਾ, ਤੇ ਉਸ ਤੋਂ ਬਾਅਦ ਦੇ ਵਿੱਚ ਜਦ ਬ੍ਰੈਥਲਾਈਜ਼ਰ ਕੀਤਾ ਤਾਂ ਇਹ ਪਤਾ ਲੱਗਾ। ਇਹ ਪਾਇਲਟ ਜੇਮਸ ਕਲਿਫਟਨ 52 ਸਾਲ ਜਿਹੜਾ ਓਰਲੈਂਡੋ ਫਲੋਰੀਡਾ ਦਾ ਰਹਿਣ ਵਾਲਾ ਸੀ, ਇਹ ਆਇਡੈਂਟੀਫਾਈ ਕੀਤਾ ਗਿਆ ਹੈਗਾ ਆ। ਅਮਰੀਕਾ ਦੇ ਵਿੱਚ ਉਹਨਾਂ ਜਿਹੜੇ ਗੱਡੀ ਚਾਲਕ ਆ ਜਾਂ ਵੈਸੇ ਆ ਉਹ ਲੀਗਲ ਲਿਮਿਟ 0.08% ਹੁੰਦੀ ਆ, ਪਰ ਜਿਹੜੇ ਪਾਇਲਟਸ ਆ ਉਹਨਾਂ ਦੀ ਉਸ ਤੋਂ ਵੀ ਅੱਧੀ ਪਰਸੈਂਟ, ਉਹ ਤੋਂ ਵੀ ਅੱਧੇ 50% ਘੱਟ 0.04% ਲਿਮਿਟ ਰੱਖੀ ਗਈ ਆ।